ਦੇਖੋ ਨਾ ਜੀ ਸਾਹਿਬ ਦਾ ਹਾਂ ਜਾਲੀ ਡਿਗਰੀ ਉਹਨਾਂ ਦੀ ਨਿਕਲ ਆਈ, ਉਹ ਤੇ ਸਾਬਤ ਹੋ ਗਈ ਹੁਣ ਤੇ ਜ਼ਾਹਰ ਡਿਵੀਜ਼ਨ ਬੈਂਚ ਦਾ ਫੈਸਲਾ ਹੋ ਗਿਆ। ਉਹਨਾਂ ਨੇ ਜਸਟਿਸ ਤਾਰਕ ਜਹਾਂਗੀਰੀ ਸਾਹਿਬ ਨੇ ਬਚਣ ਦੀ ਤੇ ਬਹੁਤ ਕੋਸ਼ਿਸ਼ ਕੀਤੀ ਕਿ ਵੀ ਮੈਂ ਇਸ ਸਿਲਸਿਲੇ ਦੇ ਵਿੱਚੋਂ ਇਸ ਕੇਸ ਦੇ ਵਿੱਚੋਂ ਕਿਸੇ ਤਰੀਕੇ ਨਾਲ ਮੈਂ ਨਿਕਲ ਜਾਵਾਂ, ਲੇਕਿਨ ਉਹ ਕਾਨੂੰਨੀ ਘੇਰਾ ਇੰਨਾ ਤੰਗ ਹੋ ਗਿਆ। ਦੇਖੋ ਕੈਸੀ ਇੱਕ ਕੁਦਰਤ ਦਾ ਕਮਾਲ ਹੈਗਾ ਕਿ ਜਿਹੜੇ ਕਾਨੂੰਨ ਦਾ ਮਾਹਿਰ ਸਮਝੇ ਜਾਂਦੇ ਨੇ ਜੱਜਿਸ ਹਜ਼ਰਾਤ ਕਿ ਵੀ ਲੋਕਾਂ ਨੂੰ ਕਾਨੂੰਨ ਪੜ੍ਹਾਉਂਦੇ ਨੇ, ਸਜ਼ਾਵਾਂ ਦਿੰਦੇ ਨੇ, ਲੋਕਾਂ ਦੀ ਜ਼ਿੰਦਗੀ ਦੇ ਫੈਸਲੇ ਉਹਨਾਂ ਦੇ ਹੱਥ 'ਚ ਨੇ, ਫੈਸਲੇ ਦਿੰਦੇ ਨੇ, ਔਰ ਉਹਨਾਂ ਨੂੰ ਜਿਹੜੇ ਆਪਣੇ ਬਚਣ ਦੇ ਰਸਤਿਆਂ ਦਾ ਵੀ ਪਤਾ ਹੁੰਦਾ, ਲੇਕਿਨ ਆਪਣੀ ਡਿਗਰੀ ਦੇ ਮਾਮਲੇ ਦੇ ਵਿੱਚ ਉਹ ਬਚ ਨਹੀਂ ਸਕਦੇ। ਇੱਥੋਂ ਇੱਕ ਚੀਜ਼ ਦਾ ਸਾਨੂੰ ਇਹ ਵੀ ਸਬਕ ਮਿਲ ਜਾਂਦਾ ਹੈ ਜਾਂ ਇਹ ਵੀ ਪਤਾ ਚੱਲ ਜਾਂਦਾ ਕਿ ਅਗਰ ਸਦਕੇ ਦਿਲ ਦੇ ਨਾਲ ਜਾਂ ਪੂਰੀ ਸੰਜੀਦਗੀ ਦੇ ਨਾਲ ਕੋਈ ਵੀ ਕੰਮ ਕੀਤਾ ਜਾਵੇ ਤੇ ਕਾਨੂੰਨ ਦੇ ਤੋਂ ਕੋਈ ਵੀ ਬੰਦਾ ਉਹ ਜੁਰਮ ਕਰਕੇ ਉਹ ਬਚ ਨਹੀਂ ਸਕਦਾ। ਇਹ ਵੀ ਇੱਕ ਸਾਡੇ ਸਾਹਮਣੇ ਮਿਸਾਲ ਉਹ ਆ ਜਾਂਦੀ, ਕਿਉਂਕਿ ਇੱਕ ਹਾਈ ਕੋਰਟ ਦਾ ਜੱਜ ਸੀ, ਬੜਾ ਨਾਮ ਵੀ ਉਹਨਾਂ ਦਾ ਸਮਝਿਆ ਜਾ ਰਿਹਾ ਸੀ। ਔਰ ਬੈਂਚ ਦੇ ਦੋ ਰੁਕਨੀ ਤੋਂ ਚੀਫ ਜਸਟਿਸ ਸਾਹਿਬ ਸਨ, ਸਰਫਰਾਜ਼ ਡੋਗਰ ਸਾਹਿਬ ਸਨ ਔਰ ਆਜ਼ਮ ਖਾਨ ਸਾਹਿਬ ਤੇ ਮੁਸ਼ਤਮਲ ਸੀ, ਤੇ ਉਹਨਾਂ ਨੇ ਉਹਨਾਂ ਦੀ ਜਾਲੀ ਡਿਗਰੀ ਨੂੰ ਜਾਲੀ ਕਰਾਰ ਦੇ ਕੇ ਵਜ਼ਾਰਤ ਕਾਨੂੰਨ ਨੂੰ ਕਿਹਾ ਕਿ ਇਹਨਾਂ ਨੂੰ ਆਪਣੇ ਉਹਦੇ ਤੋਂ ਡੀ ਨੋਟੀਫਾਈ ਕਰ ਦਿੱਤਾ ਜਾਏ। ਤੇ ਇਹ ਵੈਸੇ ਵੀ ਸਿੰਪਲ ਜੀ ਗੱਲ ਹੈ ਕਿ ਅਗਰ ਤੁਹਾਡੇ ਕੋਲ ਬੇਸਿਕ ਉਸ ਰਿਕੁਆਇਰਮੈਂਟ ਨਹੀਂ ਹੈ ਜਿਹੜੀ ਤੁਸੀਂ ਪੋਸਟ ਦੇ ਉੱਤੇ ਕੰਮ ਕਰ ਰਹੇ ਹੋ, ਤਾਂ ਤੁਹਾਡੇ ਕੋਲ ਉਸ ਜਿਹੜੀ ਉਹਦੇ ਕਾਨੂੰਨ ਦੇ ਮੁਤਾਬਕ ਜਿਹੜੀ ਰਿਕੁਆਇਰਡ ਚੀਜ਼ ਚਾਹੀਦੀ ਹੈ ਉਹ ਹੀ ਤੁਹਾਡੇ ਕੋਲ ਮੌਜੂਦ ਨਹੀਂ ਹੈਗੀ, ਤੇ ਉਸ ਉਹਦੇ ਦੇ ਉੱਤੇ ਰਹਿਣ ਦਾ ਤੇ ਫਿਰ ਉਹਦਾ ਜਵਾਜ਼ ਹੀ ਮੁੱਕ ਜਾਂਦਾ ਹੈ। ਨਹੀਂ ਤਾਂ ਜਵਾਜ਼ ਆਇਆ ਸੀ ਨਾ ਇੱਕ ਵਾਰੀ, ਕਹਿੰਦੇ ਡਿਗਰੀ ਤੋਂ ਡਿਗਰੀ ਹੁੰਦੀ ਭਾਵੇਂ ਜਾਲੀ ਹੋਵੇ, ਉਹ ਸਿਆਸਤ ਵਿੱਚ ਚੱਲ ਜਾਂਦੀ ਹੈ, ਲੇਕਿਨ ਕਾਨੂੰਨ ਦੀ ਨਜ਼ਰ ਦੇ ਵਿੱਚ ਫਿਰ ਉਹ ਜਾਲੀ ਤੇ ਜਾਲੀ ਰਹਿੰਦੀ ਹੈ ਨਾ। ਉਹ ਤੇ ਫਿਰ ਡਿਗਰੀ ਤੇ ਹੁੰਦੀ ਹੈ, ਲੇਕਿਨ ਜਾਲੀ ਤੇ ਅਸਲੀ ਵਿੱਚ ਫਰਕ ਤੇ ਹੋ ਹੀ ਜਾਂਦਾ। ਹੁਣ ਇਹ ਜਾਲੀ ਡਿਗਰੀ ਦੇ ਉੱਤੇ ਜਿਹੜੇ ਇੰਨੇ ਸਾਲਾਂ ਚ ਉਹਨਾਂ ਨੇ ਫੈਸਲੇ ਕੀਤੇ ਨੇ ਚੋਈ ਸਾਹਿਬ, ਉਹਨਾਂ ਦਾ ਕੀ ਬਣੇਗਾ? ਉਹਨਾਂ ਦਾ ਦੇਖੋ ਇਹਦੇ 'ਚ ਸਾਡੇ ਕੋਲ ਅਜੇ ਬਹੁਤ ਸਾਰੀ ਕਾਨੂੰਨੀ ਚੀਜ਼ਾਂ ਮੌਜੂਦ ਨੇ, ਉਹਨਾਂ ਦੇ ਜੇ ਫੈਸਲੇ ਆਣੇ ਮੌਜੂਦ ਨੇ, ਲੇਕਿਨ ਉਹ ਜਿਹੜੇ ਫੈਸਲਿਆਂ ਦੇ ਉਹਨਾਂ ਨੇ ਦੇ ਚੁੱਕੇ ਨੇ ਆਪਣੇ ਪੂਰੇ ਕੈਰੀਅਰ ਦੇ ਦੌਰਾਨ ਉਹਨਾਂ ਨੇ ਫੈਸਲੇ ਕੀਤੇ ਨੇ, ਤੇ ਉਹਨਾਂ ਦੇ ਉੱਤੇ ਜ਼ਰੂਰ ਕੋਈ ਨਾ ਕੋਈ ਤਾਂ ਫੈਸਲਾ ਲੈਣਾ ਹੀ ਪੈਣਾ, ਕੁਛ ਨਾ ਕੁਛ ਤੇ ਆਏਗੀ, ਕੋਈ ਐਡਵਾਈਸ ਆਏਗੀ, ਕੋਈ ਫਿਰ ਡਿਸੀਜਨ ਆਏਗਾ। ਦੇਖੋ ਇਹ ਬੜਾ ਯੂਨੀਕ ਜਿਹਾ ਇੱਕ ਤੁਹਾਨੂੰ ਪਤਾ ਕਿ ਬੜਾ ਮੁਨਫਰਦ ਫੈਸਲਾ ਹੈ, ਸ਼ਾਇਦ ਫਸਟ ਟਾਈਮ ਪਾਕਿਸਤਾਨ ਦੀ ਜੁਡੀਸ਼ੀਅਲ ਹਿਸਟਰੀ ਦੇ ਵਿੱਚ ਇਹ ਹੋਇਆ ਕਿ ਇੱਕ ਸਿਟਿੰਗ ਜੱਜ ਨੂੰ ਇੱਕ ਰਿਟ ਪਟੀਸ਼ਨ ਦੇ ਜ਼ਰੀਏ ਅਦਾਲਤ ਦੇ ਰੂਟੀਨ ਦੀ ਕੋਰਟ ਨੇ ਇੱਕ ਬੈਂਚ ਦੇ ਜ਼ਰੀਏ ਉਹਨੂੰ ਹਟਾਇਆ। ਹਾਲਾਂਕਿ ਇਹਦੇ ਤੇ ਮੇਰੇ ਖਿਆਲ ਜੁਡੀਸ਼ੀਅਲ ਕਾਉਂਸਲ ਹੁੰਦੀ ਹੈ ਉਹ ਦੇਖਦੀ, ਇਹਦੇ 'ਚ ਉਹਨਾਂ ਨੇ ਲਿਆ ਵੀ ਸੀ, ਲੇਕਿਨ ਜਿਸਲੇ ਇਹ ਪਟੀਸ਼ਨ ਅਸੈਪਟ ਹੋਈ ਉਸ ਵਕਤ ਇਹ ਪਟੀਸ਼ਨ ਇਹਨੂੰ ਲੀਗਲ ਜ਼ੁਬਾਨ ਦੇ ਵਿੱਚ ਕਹਿੰਦੇ ਨੇ ਕੋ ਵਾਰੰਟੋ ਦੇ ਤਹਿਤ ਦਿੱਤੀ ਗਈ ਸੀ। ਜਿਹੜਾ ਪਟੀਸ਼ਨ ਸੀ ਔਰ ਕੋਰਟ ਨੇ ਕੋ ਵਾਰੰਟੋ ਦੇ ਤਹਿਤ ਉਹਨੂੰ ਅਸੈਪਟੇਬਲ ਕਰਾਰ ਦਿੱਤਾ ਕਿ ਇਹ ਸੁਣੀ ਜਾ ਸਕਦੀ ਹੈ। ਉਹਦੇ 'ਚ ਪਲੀ ਇਹ ਲਈ ਗਈ ਸੀ ਕਿ ਕੋ ਵਾਰੰਟੋ ਹੁੰਦਾ ਕਿ ਜਿਸ ਉਹਦੇ ਤੇ ਤੁਸੀਂ ਜਾਂ ਇੱਕ ਲੀਗਲ ਇਹ ਹੁੰਦਾ ਕਿ ਇਹ ਬੰਦਾ ਬੇਸਿਕ ਰਿਕੁਆਇਰਮੈਂਟ ਪੂਰੀ ਨਹੀਂ ਕਰ ਰਿਹਾ ਇਸ ਅਹੁਦੇ ਦੇ ਉੱਤੇ ਰਹਿਣ ਦਾ, ਤੇ ਇਹ ਇੱਕ ਆਮ ਅਦਾਲਤ ਵਿੱਚ ਤੇ ਇੱਕ ਫੌਜਦਾਰੀ ਮਾਮਲਾਤ ਦੀ ਤਰ੍ਹਾਂ ਦੀ ਇੱਕ ਰਿਟ ਪਟੀਸ਼ਨ ਬਣ ਜਾਂਦੀ ਹੈ। ਮਿਸਾਲ ਦੇ ਤੌਰ ਤੇ ਉਹ ਜੱਜ ਨੇ ਤੇ ਉਹਨਾਂ ਨੂੰ ਜੱਜ ਦੇ ਕਿਸੇ ਮਿਸਕੰਡਕਟ ਦੇ ਤਹਿਤ ਜਾਂ ਕਿਸੇ ਹੋਰ ਤਹਿਤ ਉਹਨਾਂ ਤੇ ਕਾਰਵਾਈ ਨਹੀਂ ਹੋਈ, ਸਹੀ ਉਹਨਾਂ ਤੇ ਕਾਰਵਾਈ ਇਹ ਹੋਈ ਹੈ ਕਿ ਉਹ ਚੂੰਕਿ ਉਹਨਾਂ ਦੇ ਕੋਲ ਜਿਹੜੀ ਬੁਨਿਆਦੀ ਡਿਗਰੀ ਹੈ LLB ਦੀ ਜਿਹੜੀ ਡਿਗਰੀ ਜਿਹੜੀ ਸ਼ਰਤ ਹੈ ਬੁਨਿਆਦੀ ਸਿਸਟਮ ਦੇ ਵਿੱਚ ਆਉਣ ਵਾਸਤੇ ਇੱਕ ਜੱਜ ਬਣਨ ਵਾਸਤੇ, ਉਹ ਜਾਲੀ ਡਿਗਰੀ ਉਹਨਾਂ ਦੇ ਕੋਲ ਮੌਜੂਦ ਨਹੀਂ ਹੈ, ਔਰ ਯਾਨੀ ਉਹ ਡਿਗਰੀ ਹੈ ਹੀ ਨਹੀਂ। ਜਦੋਂ ਜਾਲੀ ਹੋ ਗਈ ਇਹਦਾ ਮਤਲਬ ਹੈ ਕਿ ਉਹਨਾਂ ਦੇ ਕੋਲ ਉਹ ਡਿਗਰੀ ਨਹੀਂ ਹੈ, ਤੇ ਜਦੋਂ ਉਹਨਾਂ ਦੇ ਕੋਲ ਡਿਗਰੀ ਹੀ ਨਹੀਂ ਹੈ LLB ਦੀ ਡਿਗਰੀ, ਬੇਸਿਕ ਡਿਗਰੀ ਨਹੀਂ ਹੈ ਜਿਹੜੀ ਜੱਜ ਬਣਨ ਵਾਸਤੇ ਜ਼ਰੂਰੀ ਹੁੰਦੀ ਹੈ, ਤੇ ਫਿਰ ਉਹ ਜੱਜ ਤੇ ਆਟੋਮੈਟਿਕ ਹੀ ਖਤਮ ਹੋ ਗਏ। ਤੇ ਇਹਦੇ ਵਿੱਚ ਇਹ ਬੜੀ ਇਸ ਵਾਸਤੇ ਬੜੀ ਵੱਡੀ ਇੱਕ ਨਜ਼ੀਰ ਵੀ ਹੈ ਕਿ ਕਿਸੇ ਸਿਟਿੰਗ ਜੱਜ ਦੇ ਉੱਤੇ ਕੋ ਵਾਰੰਟੋ ਰਿਟ ਦੇ ਤਹਿਤ ਕਾਰਵਾਈ ਇੱਕ ਅਮੂਮੀ ਕੋਰਟ ਦੇ ਤਹਿਤ ਵੀ ਹੋ ਸਕਦੀ ਹੈ। ਠੀਕ ਹੈ ਨਾ? ਵੈਸੇ ਹਾਂ ਜੀ ਕੀ ਕਹਿਣਾ ਮੈਂ ਕਿਹਾ ਹੁਣ ਮੁਲਕ ਦੇ ਵਿੱਚ ਇਤਸਾਬ ਦਾ ਅਮਲ ਨੂੰ ਕਵਾਂਗੇ ਅਸੀਂ ਕਿ ਤੇਜ਼ ਨਹੀਂ ਹੋ ਗਿਆ, ਤੁਸੀਂ ਵੱਡੇ ਪੋਸਟਾਂ ਤੇ ਜਿਹੜੇ ਲੋਕ ਹੁਣ ਮੌਜੂਦ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਹੋ ਰਹੀਆਂ ਨੇ, ਕਾਰਵਾਈਆਂ ਹੋ ਵੀ ਰਹੀਆਂ ਨੇ ਔਰ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ। ਕੋਈ ਨਜਾਇਜ਼ ਤੇ ਕਾਰਵਾਈ ਨਹੀਂ ਹੋਈ। ਉਹਨਾਂ ਨੇ ਕੋਸ਼ਿਸ਼ ਕੀਤੀ, ਜਹਾਂਗੀਰੀ ਸਾਹਿਬ ਨੇ ਇਸ ਦੇ ਅੰਦਰ ਮੁਖਤਲਿਫ ਤਰੀਕੇ ਦੇ ਨਾਲ ਕਿ ਵੀ ਉਹਨੂੰ ਸਾਬਤ ਕੀਤਾ ਜਾਏ ਕਿ ਸ਼ਾਇਦ ਮੇਰੇ ਖਿਲਾਫ ਕੋਈ ਬਾਇਸਡ ਕਿਸਮ ਦੀ ਕੋਈ ਕਾਰਵਾਈ ਹੋ ਰਹੀ ਹੈ ਜਾਂ ਕੋਰਟ ਦਾ ਦਾਇਰਾ ਕਾਰ ਨਹੀਂ ਹੈਗਾ ਇਸ ਨੂੰ
ਸੁਣਨ ਦਾ, ਉਹ ਕਿ ਜੁਡੀਸ਼ੀਅਲ ਕਾਉਂਸਲ 'ਚ ਭੇਜੀ ਜਾਵੇ। ਇਹ ਬੜੀ ਇਹੋ ਹੀ ਚੀਜ਼ ਹੈ ਕਿ ਬੜਾ ਬਾਰੀਕ ਜਿਹਾ ਜਿਹੜਾ ਇੱਕ ਡਿਫਰੈਂਸ ਹੈਗਾ ਸੀ ਉਹ ਉਹਨੂੰ ਕਲੀਅਰ ਕਰਤਾ ਗਿਆ ਕਿ ਜੁਡੀਸ਼ੀਅਲ ਕਾਉਂਸਲ ਦੇ ਵਿੱਚ ਕੇਸ ਹੋ ਜਾਏਗਾ ਜਿਹੜਾ ਜੱਜਾਂ ਦਾ ਮਿਸਕੰਡਕਟ ਦੇ ਉੱਤੇ ਹੋਏਗਾ, ਉਹ ਜੁਡੀਸ਼ੀਅਲ ਕਾਉਂਸਲ 'ਚ ਚਲਾ ਜਾਏਗਾ। ਯਾਨੀ ਉਹਦੇ ਅੰਦਰ ਸਵਾਲ ਉਹਦੀ ਬੇਸਿਕ ਡਿਗਰੀ ਦਾ ਨਹੀਂ ਹੋਏਗਾ। ਬੇਸਿਕ ਡਿਗਰੀ ਦਾ ਤੇ ਸਵਾਲ ਫਿਰ ਹੋਰ ਹੋ ਜਾਂਦਾ ਨਾ ਕਿ ਉਹ ਤੇ ਹਰ ਬੰਦਾ ਦਾ ਵੀ ਉਹ ਜੱਜ ਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ, ਜ਼ਿਹਨ 'ਚ ਦਿਖਣਾ ਕਿ ਉਹ ਜੱਜ ਦੇ ਖਿਲਾਫ ਨਹੀਂ ਕਾਰਵਾਈ ਹੋ ਰਹੀ, ਉਹ ਬੁਨਿਆਦੀ ਉਹ ਜੁਰਮ ਹੈ ਜਾਂ ਉਸ ਕੇਸ ਦੇ ਤਹਿਤ ਹੋ ਰਹੀ ਹੈ ਕਿ ਇੱਕ ਬੰਦੇ ਨੇ ਡਿਗਰੀ ਹੀ ਜਾਲੀ ਮੀਨਸ ਨਾਲ ਲਈ, ਉਹ ਤਾਂ ਜਾਲਸਾਜ਼ੀ ਫਰਾਡ ਦਾ ਕੇਸ ਹੈ ਨਾ, ਜਾਲਸਾਜ਼ੀ ਫਰਾਡ ਦਾ ਕੇਸ ਹੋ ਗਿਆ। ਉਹ ਲਿਹਾਜ਼ਾ ਉਹਦਾ ਕਿਸੇ ਜੱਜ ਦੇ ਕੰਡਕਟ ਨਾਲ ਉਹਦਾ ਕੋਈ ਤਾਲੁਕ ਨਹੀਂ, ਲੇਕਿਨ ਕਿਉਂਕਿ ਇਹ ਕੋਵਾਰੰਟੋ ਰਿਟ ਇੱਕ ਜੱਜ ਸਿਟਿੰਗ ਦੇ ਖਿਲਾਫ ਹੋ ਰਹੀ ਸੀ, ਲਿਹਾਜ਼ਾ ਉਹ ਜੱਜ ਤੇ ਪਿੱਛੇ ਚਲਾ ਗਿਆ, ਉਹਨਾਂ ਦੀ ਉਹ ਬੇਸਿਕ ਉਹ ਚਲੀ ਗਈ। ਤੇ ਇਹ ਇੱਕ ਬੜੀ ਵੱਡੀ ਨਜ਼ੀਰ ਇੱਕ ਕਾਇਮ ਹੋਈ ਹੈ। ਉਹ ਉਹਨਾਂ ਦੇ ਤਮਾਮ ਉਹਨਾਂ ਨੇ ਜੱਜੀ ਸਾਹਿਬ ਨੂੰ ਇਹ ਵੀ ਕੋਸ਼ਿਸ਼ ਕੀਤੀ, ਸਰਫਰਾਜ਼ ਡੋਗਰ ਸਾਹਿਬ ਨੂੰ, ਕਿ ਮੇਰੇ ਖਿਲਾਫ ਇਹਨਾਂ ਦੀ ਇੱਕ ਹੈ ਵੇ ਤੇ ਮੈਂ ਨਹੀਂ ਕਰਨਾ ਚਾਹੇ ਆਪਣੇ ਉਹਦੇ ਤੋਂ ਹਟ ਜਾਣ, ਤੇ ਉਹ ਵੀ ਨਹੀਂ ਕਾਮਯਾਬ ਹੋਈ। ਔਰ ਇੱਕ ਹੋਰ ਮਜ਼ੇਦਾਰੀ ਦੀ ਇਹਦੇ ਅੰਦਰ ਗੱਲ ਕਿ ਜਸਟਿਸ ਜੰਗੀਰੀ ਸਾਹਿਬ ਜਿਹੜੇ ਨੇ ਨਾ ਉਹ ਆਈਨੀ ਅਦਾਲਤ ਵਿੱਚ ਉਹ ਜਾ ਰਹੇ ਨੇ, ਯਾਨੀ ਇਹ ਜੱਜਾਂ ਦਾ ਉਹ ਗਰੁੱਪ ਸੀ ਜਿਹੜੇ 27ਵੀਂ ਤਰਮੀਮ ਦੇ ਖਿਲਾਫ ਨੇ। ਠੀਕ ਹੈ, ਯਾਨੀ ਉਹ ਆਈਨੀ ਅਦਾਲਤ ਨੂੰ ਮੰਨਦੇ ਹੀ ਨਹੀਂ ਨਾ, ਉਹ ਤਾਂ ਕਹਿੰਦੇ ਸਾਨੂੰ ਜ਼ਰੂਰਤ ਹੀ ਨਹੀਂ ਹੈਗੀ। ਹਾਂਜੀ, ਤੇ ਲੇਕਿਨ ਚਲੋ ਇਹਦੇ ਵਿੱਚੋਂ ਇਹ ਵੀ ਇੱਕ ਸਾਨੂੰ ਗੱਲ ਮਿਲ ਗਈ ਕਿ ਜਦੋਂ ਆਪਣੀ ਨੌਕਰੀਆਂ ਬਚਾਣੀਆਂ ਹੋਣ ਨਾ ਬੰਦੇ ਨੇ, ਤੇ ਜਦੋਂ ਨੌਕਰੀਆਂ ਦੇ ਮਸਾਇਲ ਹੋਣ ਤੇ ਫਿਰ ਤੁਹਾਨੂੰ ਜਾਣਾ ਪੈ ਜਾਂਦਾ ਹੈ, ਤੇ ਫਿਰ ਤੁਸੀਂ ਜਿਹੜੀ ਚੀਜ਼ ਹਰ ਦਰਵਾਜ਼ਾ ਖੜਖੜਾਓਗੇ, ਹਰ ਦਰਵਾਜ਼ਾ ਉਹ ਤੁਹਾਨੂੰ ਅੱਗੇ ਵੀ ਜਾਂਦਾ। ਇਹਦੇ ਨਾਲ ਅਜੇ ਹੋਰ ਵੀ ਕਈ ਜੱਜਿਸ ਦੇ ਖਿਲਾਫ ਮੁਖਤਲਿਫ ਕਿਸਮ ਦੀਆਂ ਉਹਨਾਂ ਦੇ ਉੱਤੇ ਵੀ, ਮੈਂ ਇਹ ਨਹੀਂ ਸਮਝਦਾ ਕਿ ਇਹ ਕਿਸੇ ਦੇ ਖਿਲਾਫ ਹੈਗੀ, ਠੀਕ ਹੈ, ਲੇਕਿਨ ਇਹ ਅਗਰ ਕਿਸੇ ਨੇ ਕੀਤਾ ਹੈ ਤੁਸੀਂ ਦੱਸੋ ਨਾ ਕਿ ਵੀ ਇਹ ਕਿੰਨੀ ਵੱਡੀ ਗੱਲ ਹੈ ਕਿ ਤੁਸੀਂ ਜਾਲੀ ਡਿਗਰੀ ਲੈ ਲਈ ਤੇ ਸਿਸਟਮ ਦੇ ਵਿੱਚ ਵੜ ਕੇ ਤੇ ਤੁਸੀਂ ਪਤਾ ਨਹੀਂ ਕੀ ਕਰ ਦਿੱਤਾ। ਔਰ ਇਕੱਲੇ ਇਹੋ ਹੀ ਨਹੀਂ ਹੋਣਗੇ, ਅਗਰ ਇਹ ਸਾਰੇ ਇੱਥੋਂ ਇਹ ਵੀ ਹੁੰਦਾ ਕਿ ਜੱਜਿਸ ਦੀ ਤਾਇਨਾਤੀ ਦੇ ਅੰਦਰ ਸਾਡੀ ਸਕਰੀਨਿੰਗ ਸਿਸਟਮ ਕਿੰਨਾ ਕਮਜ਼ੋਰ ਹੈ। ਸਾਡਾ ਮਤਲਬ ਦੇਖੋ ਨਾ ਕਿ ਡਿਗਰੀ ਦੀ ਜਾਂਚ ਪੜਤਾਲ ਕਰਨ ਦਾ ਤਰੀਕਾਕਾਰ ਉਹ ਬਾਰ ਕਾਉਂਸਲ ਕੋਲ ਸੀ, ਕਿ ਬਾਰ ਕਾਉਂਸਲ ਹੀ ਬਾਰ ਜਿਹੜੀ ਉਹ ਕਰਦੀ, ਇਹਦੇ 'ਚ ਇੱਕ ਪਟੀਸ਼ਨ ਕੀਤੀ ਵੀ ਗਈ ਸੀ ਕਿ ਬਾਰ ਦੇ ਵਕੀਲ ਬਾਹਰ ਲੋ ਵੀ ਇੱਕ ਬੰਦੇ ਨੇ ਕੇਸ ਕੀਤਾ ਸੀ ਕਿ ਜੀ ਕਿਉਂਕਿ ਡਿਗਰੀ ਦਾ ਚੈੱਕ ਕਰਾਉਣਾ ਜਾਂ ਕਰਨਾ ਇਹ ਬਾਰ ਕਾਉਂਸਲ ਦਾ ਕੰਮ ਹੈ, ਤੇ ਇਹ ਕੇਸ ਜਿਹੜਾ ਨਾ ਇਹ ਉਧਰ ਭੇਜ ਦਿੱਤਾ ਜਾਵੇ। ਲੇਕਿਨ ਉਹ ਉਧਰ ਨਹੀਂ ਗਿਆ, ਕਾਨੂੰਨੀ ਸੂਰਤ ਹਾਲ ਇਸ ਤਰ੍ਹਾਂ ਸੀ ਕਿ ਉਧਰ ਨਹੀਂ ਚਲਾ ਗਿਆ। ਮੇਰਾ ਖਿਆਲ ਹੈ ਕਿ ਉਧਰ ਚਲਾ ਜਾਂਦਾ ਤਾਂ ਖੂਹ ਖਾਤੇ ਪੈ ਜਾਣਾ ਸੀ ਕੰਮ, ਕਲੀਅਰ ਹੋ ਜਾਣਾ। ਇਹ ਚੀਜ਼ ਇਹਦੇ 'ਚ ਬੜੀਆਂ ਚੀਜ਼ਾਂ ਵਾਜ਼ੇ ਹੋਈਆਂ ਨੇ। ਔਰ ਇਹਦੇ 'ਚ ਇਹ ਵੀ ਫਾਲਟ ਸਾਡੇ ਸਾਹਮਣੇ ਆਇਆ ਕਿ ਸਿਸਟਮ ਦੇ ਅੰਦਰ ਐਸਾ ਫਾਲਟ ਹੈ ਕਿ ਜਿਹੜੇ ਬੰਦੇ ਮੁਲਾਜ਼ਮਤਾਂ ਲੈ ਰਹੇ ਨੇ ਉਹਨਾਂ ਦੀਆਂ ਡਿਗਰੀਆਂ ਦਾ, ਉਹਨਾਂ ਦੀ ਕੁਆਲੀਫਿਕੇਸ਼ਨ ਚੈੱਕ ਕਰਨ ਦਾ, ਉਹਨਾਂ ਦੀ ਅਹਿਲੀਅਤ ਚੈੱਕ ਕਰਨ ਦਾ ਕੋਈ ਮਰਬੂਤ ਸਿਸਟਮ ਨਹੀਂ ਹੈਗਾ। ਮਗਰ ਹੁਣ ਤਾਂ ਯੂਨੀਵਰਸਿਟੀ ਨੇ ਵਾਜ਼ੇ ਤੌਰ ਤੇ ਉਹਨਾਂ ਦੇ ਰਜਿਸਟਰਾਰ ਨੇ ਅਦਾਲਤ ਵਿੱਚ ਦਿੱਤਾ ਕਿ ਜੀ ਇਸ ਨਾਮ ਦੇ ਬੰਦੇ ਦਾ ਔਰ ਸਾਡੇ ਕੋਲ ਡਿਗਰੀ ਦਾ ਕੋਈ ਇੰਦਰਾਜ ਨਹੀਂ ਹੈਗਾ, ਇਨਰੋਲਮੈਂਟਸ ਦੇ ਅੰਦਰ ਗਲਤੀਆਂ ਨੇ। ਤੇ ਸਾਡੇ ਨਿਜ਼ਾਮ ਦੇ ਅੰਦਰ ਮੌਜੂਦ ਜਿੱਥੇ ਉਹ ਪਾਕਿਟਸ ਨੇ ਜਿਹੜੀਆਂ ਖਾਮੀਆਂ ਨੇ ਸਾਡੇ ਕੋਲ ਇੱਕ ਇਹ ਵੀ ਮੌਜੂਦ ਹੈ। ਬਲਕਿ ਮੈਂ ਤਾਂ ਕਹਿਣਾ ਕਿ ਜਿਹੜੇ ਸਾਡੇ ਲਾਅ ਮੇਕਰਸ ਨੇ, ਕੌਮੀ ਅਸੈਂਬਲੀ ਦੇ, ਸੂਬਾਈ ਅਸੈਂਬਲੀ ਦੇ ਅਰਕਾਨ ਨੇ, ਉਹਨਾਂ ਨੂੰ ਇਹ ਜਿਹੜੇ ਸਾਡੇ ਸਾਹਮਣੇ ਆਈਆਂ ਨੇ ਚੀਜ਼ਾਂ, ਇਹਨਾਂ ਦੇ ਹਵਾਲੇ ਨਾਲ ਵੀ ਕੋਈ ਕਾਨੂੰਨ ਸਾਜ਼ੀ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਵੀ ਡੇਲੀ ਡਿਗਰੀ ਨਾ ਬਣਾ ਸਕੇ। ਦੇਖੋ ਤੁਸੀਂ ਇਕੱਲੇ ਇਹ ਇੱਕ ਕੇਸ ਸਾਹਮਣੇ ਆਇਆ, ਤੁਸੀਂ ਬਲੋਚਿਸਤਾਨ ਹਾਈ ਕੋਰਟ 'ਚ ਚਲੇ ਜਾਓਗੇ, ਹਾਈ ਕੋਰਟਾਂ ਦੇ ਤੁਸੀਂ ਵਕੀਲਾਂ ਦੇ ਵਿੱਚ ਚਲੇ ਜਾਓਗੇ, ਮੇ ਵੀ ਕਈ ਵਕੀਲ ਜਿਹੜੇ ਨੇ ਉਹ ਵਕੀਲ ਹੀ ਨਾ ਹੋਣ, ਕਈਆਂ ਡਿਗਰੀਆਂ ਹੈ, ਕਈਆਂ ਤਾਂ ਤੁਸੀਂ ਵੀ ਜਾਣਦੇ, ਮੈਂ ਜਾਣਦਾ ਹਾਂ ਉਹਨਾਂ ਨੂੰ। ਮਤਲਬ ਕਾਲਾ ਕੋਟ ਪਾਇਆ ਤੇ ਜਿਹੜਾ ਮਰਜ਼ੀ ਫਿਰੀ ਜਾਵੇ, ਉੱਥੇ ਕਿਹੜਾ ਤੁਹਾਨੂੰ ਕੋਈ ਪੁੱਛਦਾ। ਤੁਸੀਂ ਕਚਹਿਰੀਆਂ 'ਚ ਮੈਂ ਤਾਂ ਗਿਆ, ਤੁਸੀਂ ਵੀ ਜਾਂਦੇ ਹੋ, ਦੇਖਦੇ ਹੋ, ਤੇ ਉੱਥੇ ਤੇ ਕੋਈ ਨਹੀਂ ਪੁੱਛਦਾ। ਕਾਲਾ ਕੋਟ ਪਾ ਕੇ ਤੁਸੀਂ ਕਚਹਿਰੀ ਚਲੇ ਜਾਓ ਤੇ ਭਾਵੇਂ ਥਾਣੇ ਚਲੇ ਜਾਓ, ਤੁਹਾਨੂੰ ਪੁੱਛਣਾ ਕਿਸੇ ਨੇ ਨਹੀਂ ਪੁੱਛਣਾ। ਉਹਨਾਂ ਨੇ ਕਹਿਣਾ ਕਿ ਵਕੀਲ ਸਾਹਿਬ ਆ ਗਏ। ਈਵਨ ਤੁਸੀਂ ਜੱਜ ਦੇ ਸਾਹਮਣੇ ਵੀ ਚਲੇ ਗਏ ਹੋ, ਹੁਣ ਜੱਜ ਵਿਚਾਰਾ ਇਕੱਲਾ ਹੀ ਸਾਰੇ ਇੰਨੇ ਵਕੀਲਾਂ ਨੂੰ ਤੇ ਸ਼ਕਲੋਂ ਨਹੀਂ ਜਾਣਦਾ। ਉਹਨਾਂ ਨੇ ਚੈਂਬਰ ਦਾ ਨਾਮ ਕਿਹਾ, ਹਾਂਜੀ ਆਪ ਕਿਧਰ ਸੇ ਆਏ ਹੋ, ਮੈਂ ਫਲਾਂ ਚੈਂਬਰ ਸੇ ਆਇਆ ਹੂੰ। ਅੱਛਾ ਜੀ, ਇਹ ਜ਼ਮਾਨਤ ਕੇ ਕਾਗਜ਼ ਉਹਨਾਂ ਨੇ ਜਮ੍ਹਾਂ ਕਰ ਲਏ। ਯਾਨੀ ਇਹ ਸਾਡੇ ਜੁਡੀਸ਼ੀਅਲ ਸਿਸਟਮ ਦੀ ਖਰਾਬੀ, ਉਹਦੀ ਅੰਦਰ ਮੌਜੂਦ ਨੁਕਸ, ਉਹਦੇ ਅੰਦਰ ਮੌਜੂਦ ਜਿਹੜੇ ਜ਼ਿੰਮੇਦਾਰਾਂ ਨੇ ਉਹਨਾਂ ਦੀ ਲਾਪਰਵਾਹੀ, ਕਿ ਉਹ ਕਿਸ ਤਰ੍ਹਾਂ ਇਹਦੇ ਤੇ ਲਾਪਰਵਾਹ ਨੇ, ਆਪਣੀ ਜ਼ਾਤ ਵਾਸਤੇ ਤੇ ਉਹ ਹਰ ਵਰਬਾ ਇਸਤੇਮਾਲ ਕਰਦੇ ਨੇ। ਦੇਖੋ ਨਾ, ਹੁਣ ਆਈਨੀ ਅਦਾਲਤ ਵਿੱਚ ਵੀ ਚਲੇ ਗਏ। ਤੁਹਾਨੂੰ ਨਹੀਂ ਜਾਣਾ ਚਾਹੀਦਾ ਵੀ ਤੁਸੀਂ ਐਡੇ ਹੀ ਚੰਗੇ ਜਾਂ ਐਡਾ ਹੀ ਤੁਹਾਡਾ ਇੱਕ ਤੁਸੀਂ ਕਹਿੰਦੇ ਜੀ ਆਈਨ ਤੇ ਹਮਲਾ ਹੈ, ਆਈਨ ਹੀ ਖਤਮ ਹੋ ਗਿਆ। ਤੇ ਜਦੋਂ ਆਈਨ ਹੀ ਖਤਮ ਹੋ ਗਿਆ ਤੇ ਤੁਸੀਂ ਉੱਥੇ ਜਾ ਕੇ ਸੋਚੋ ਨਾ।